ਨਾਜ਼ਰੀਨ ਈਦ ਦਾ ਮੌਕਾ ਹੈ ਤੇ ਜਵਾਦ ਸਾਹਿਬ ਸਾਡੇ ਨਾਲ ਨੇ ਤੇ ਜਵਾਦ ਸਾਹਿਬ ਕੋਲ ਪੁੱਛਨੇ ਆ ਕਿ ਜਵਾਦ ਸਾਹਿਬ ਤੁਸੀਂ ਇਹ ਗੱਲ ਕਰ ਰਹੇ ਕਿ ਤੁਸੀਂ ਲੋਕਾਂ ਨੂੰ ਮੋਬਿਲਾਈਜ਼ ਕਰ ਰਹੇ ਹੋ ਤੇ ਇਹ ਕਿਸ ਤਰ੍ਹਾਂ ਲੋਕਾਂ ਨਾਲ ਤੁਸੀਂ ਰਾਬਤਾ ਕਰਦੇ ਹੋ, ਮਤਲਬ ਕੀ ਸਟ੍ਰੈਟਜੀ ਹੈ ਯੂਥ ਨੂੰ ਇੰਗੇਜ ਕਰਨ ਦੀ, ਲੋਕਾਂ ਨੂੰ ਐਜੂਕੇਟ ਕਰਨ ਦੇ ਹਵਾਲੇ ਨਾਲ, ਮਤਲਬ ਕੀ ਤੁਹਾਡੀ ਸਟ੍ਰੈਟਜੀ ਹੈ ਔਰ ਲਾਈਨ ਆਫ ਐਕਸ਼ਨ ਕੀ ਹੈ? ਅੱਛਾ, ਹੁਣ ਤੇ ਅਸੀਂ ਪੂਰੀ ਦੁਨੀਆ ਵਿੱਚ ਨਾ ਸਿਆਸਤ ਸਿਰਫ ਹੋ ਰਹੀ ਹੈ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੇ ਉਸ ਤੋਂ ਵੀ ਜ਼ਿਆਦਾ ਸੋਸ਼ਲ ਮੀਡੀਆ ਤੇ। ਤਾਂ ਉਹਨੂੰ ਪਤਾ ਹੈ ਕਿ ਹੁਣ ਤੇ ਜਲਸੇ ਜਲੂਸ ਹੀ ਲੋਕੀ ਨਹੀਂ ਕਰਦੇ। ਮੈਂ ਸਿਰਫ ਪਾਕਿਸਤਾਨ ਦੀ ਗੱਲ ਨਹੀਂ ਕਰ ਰਿਹਾ, ਪੂਰੀ ਦੁਨੀਆ ਵਿੱਚ ਹੁਣ ਸੋਸ਼ਲ ਮੀਡੀਆ ਦੇ ਥਰੂ ਹੀ ਤੁਸੀਂ ਲੋਕਾਂ ਤੱਕ ਜਾਂਦੇ ਹੋ। ਉਹਦੀ ਸਭ ਤੋਂ ਵੱਡੀ ਮਿਸਾਲ ਤੇ ਉਹਨੇ ਜ਼ੁਰਾਨ ਮਮਦਾਨੀ ਦੇ ਇਲੈਕਸ਼ਨ ਹੈ ਜਿਹੜੇ ਨਿਊਯਾਰਕ 'ਚੋਂ ਜਿੱਤਿਆ। ਸਾਡਾ ਵੀ ਜਿਹੜਾ ਇਸ ਲਈ ਨਾ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਹੁਣ PTI ਵਾਲੇ ਸਾਨੂੰ ਬਹੁਤ ਜ਼ਿਆਦਾ ਬਲੌਕ ਕਰਦੇ ਨੇ, ਹਰ ਵੇਲੇ ਰਿਪੋਰਟਿੰਗ ਕਰਦੇ ਨੇ ਸਾਡੀ। ਇਹ ਸਾਨੂੰ ਬਕਾਇਦਾ ਤੁਸੀਂ ਸਮਝੋ ਇਹ ਕਹਿੰਦੇ ਨੇ ਕਿ ਇਹਨੂੰ ਇਸ ਪਾਰਟੀ ਨੂੰ ਹੁਣੇ ਹੀ ਦਬਾ ਦਿਓ ਤੇ ਸਾਡੇ ਸਾਹਮਣੇ ਆ ਕੇ ਖਲੋ ਜਾਏਗੀ। ਇਹ ਸਾਡੇ ਦਾ ਬੜਾ ਨੁਕਸਾਨ ਕਰਦੇ ਨੇ। ਉਹਦੇ ਬਾਵਜੂਦ ਅਸੀਂ ਸੋਸ਼ਲ ਮੀਡੀਆ ਤੋਂ ਜਾਂ ਮੀਡੀਆ ਤੋਂ ਲੋਕਾਂ ਤੱਕ ਪਹੁੰਚਣ ਦਾ ਇੱਕ ਸਟਰਗਲ ਕਰਦੇ ਰਹਿੰਦੇ ਹਾਂ ਤੇ ਇਸ ਤੋਂ ਇਲਾਵਾ ਕੋਈ ਤਰੀਕਾ ਨਹੀਂ ਹੈਗਾ। ਮੈਂ ਤੁਹਾਡੇ ਜਿਹੜਾ ਐਕਸ ਅਕਾਊਂਟ ਹੈ ਤੁਹਾਡਾ ਵੀ ਤੇ ਜਿਹੜਾ ਪਾਰਟੀ ਦਾ ਉਹ ਫੋਲੋ ਕੀਤਾ ਤੇ ਤੁਹਾਡੀ ਪਾਰਟੀ ਦੇ ਅਕਾਊਂਟ ਤੇ ਕੋਈ 1700 ਦੇ ਕਰੀਬ ਐਕਸ ਤੇ ਫਾਲੋਅਰਸ ਨੇ, ਲੇਕਿਨ ਤੁਹਾਡਾ ਜਿਹੜਾ ਆਪਣਾ ਅਕਾਊਂਟ ਉਹਦੇ ਤੇ ਕੋਈ 143K ਜਿਹੜਾ ਨਾ 1,43,000 ਤੋਂ ਜ਼ਿਆਦਾ ਫਾਲੋਅਰਸ ਨੇ। ਤੇ ਤੁਹਾਡੀ ਸੋਸ਼ਲ ਮੀਡੀਆ ਟੀਮ ਕਿੰਨੀ ਹੈ ਔਰ ਉਹਦੀ ਮਤਲਬ ਅਗਰ ਤੁਸੀਂ ਸੋਸ਼ਲ ਮੀਡੀਆ ਥਰੂ ਐਜੂਕੇਟ ਕਰਨਾ ਚਾਹ ਰਹੇ ਹੋ ਥੋੜਾ ਜਿਹਾ ਉਹਦੇ ਹਵਾਲੇ ਨਾਲ ਵੀ ਗੱਲ ਕਰ ਦਿਓ ਸਟ੍ਰੈਟਜੀ। ਸਾਡੀ ਤਕਰੀਬਨ ਨਾ ਗਰਾਊਂਡ ਦੇ ਉੱਤੇ 30,000 ਮੈਂਬਰਸ਼ਿਪ ਹੈ। ਠੀਕ, ਜੇ ਅਸੀਂ ਤੇ ਇਹਨੂੰ ਬਹੁਤ ਥੋੜਾ ਸਮਝਦੇ ਹਾਂ ਪਰ ਇੰਨੀ ਵੀ ਨਹੀਂ ਹੁੰਦੀ ਆਮ ਤੌਰ ਤੇ ਪਾਰਟੀਆਂ ਦੀ। ਜਿਹੜੀ ਸਾਡੀ ਸੋਸ਼ਲ ਮੀਡੀਆ ਦੀ ਟੀਮ ਹੈ ਉਹ ਕਾਫੀ ਵੱਡੀ ਹੈ। ਕੁਝ ਸਾਡੇ ਲੋਕ ਨੇ AI ਦੇ ਉੱਤੇ ਵੀ ਕੰਮ ਕਰ ਰਹੇ ਨੇ। ਸਾਡਾ ਜਿਹੜਾ ਅਸਲ ਕੰਮ ਹੈ ਉਹ X ਦੇ ਉੱਤੇ ਨਹੀਂ ਹੈਗਾ, ਸਾਡਾ ਹੈਗਾ ਫੇਸਬੁੱਕ ਦੇ ਉੱਤੇ। ਮੇਰੇ ਫੇਸਬੁੱਕ ਦੇ ਉੱਤੇ ਕੋਈ ਤਕਰੀਬਨ 5.5 ਜਾਂ 6 ਲੱਖ ਦੇ ਮੈਨੂੰ ਐਗਜ਼ੈਕਟਲੀ ਨਹੀਂ ਯਾਦ ਫਾਲੋਅਰਸ ਨੇ। ਇਸੇ ਤਰ੍ਹਾਂ ਸਾਡੀ ਪਾਰਟੀ ਦੇ ਵੀ ਕੋਈ ਮੇਰੇ ਖਿਆਲ 3.5 ਲੱਖ ਫਾਲੋਅਰਸ ਨੇ। ਫੇਸਬੁੱਕ ਇਹ ਅਵਾਮੀ ਚੀਜ਼, ਉਹਦੇ ਉੱਤੇ ਸਾਡਾ ਬਹੁਤ ਜ਼ਿਆਦਾ। ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਇੰਨੀ ਰਿਪੋਰਟਿੰਗ ਤੇ ਇੰਨੀ ਬਲੌਕ ਕਰਨ ਦੇ ਬਾਵਜੂਦ PTI ਦੇ ਮੈਨੂੰ ਪਿਛਲੇ ਇੱਕ ਹਫ਼ਤੇ 'ਚ ਮੇਰੇ ਜੀ 1 ਕਰੋੜ ਵਿਊਜ਼ ਸਨ। ਹਾਂਜੀ। ਅੱਛਾ, ਇਹਦੇ 'ਚ ਮੈਂ ਸਵਾਲ ਇਹ ਕਰਨਾ ਚਾਹਾਂਗਾ, PTI ਦੇ ਨਾਲ ਤੁਹਾਡਾ ਜਿਹੜਾ ਤੁਸੀਂ ਤੇ ਸਮਝਦੇ ਹੋ ਖਿਆਲਾਤ ਤੇ ਅਸੀਂ ਸਮਝੇ ਨੇ ਕਿ ਬੇਸਿਕ ਉਹਨਾਂ ਦੀ ਪੋਲੀਟੀਕਲ ਜ਼ਾਤ ਤੋਂ ਹਟ ਕੇ ਜਿਹੜੀ ਉਹਨਾਂ ਦੀ ਪੋਲੀਟੀਕਲ ਰਾਈਵਲਰੀ ਤੁਹਾਡੀ ਇੱਕ ਉਹ ਕਲਾਸਿਸ ਦੇ ਉੱਤੇ ਹੈਗੀ ਹੈ ਜਾਂ ਕਿਸ ਹਵਾਲੇ ਦੇ ਨਾਲ ਹੈਗੀ ਹੈ? ਤੇ ਜ਼ਰਾ ਅੱਜ ਖੁੱਲ ਕੇ ਜ਼ਰਾ ਸਾਨੂੰ ਜ਼ਾਹਰ ਕਰੋ। ਤੁਸੀਂ ਨਾ ਜਿਹੜਾ ਸਵਾਲ ਕੀਤਾ ਨਾ, ਇਸ ਤਰ੍ਹਾਂ ਦਾ ਸਵਾਲ ਕਰਨ ਵਾਸਤੇ ਵੀ ਨਾ ਜ਼ਿਹਨ ਚਾਹੀਦਾ। ਇਹ ਆਮ ਲੋਕੀ ਜਿਹੜੇ ਆਉਂਦੇ ਨੇ ਨਾ ਯੰਗ ਨੌਜਵਾਨ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਨਾ ਪਸ ਮੰਜ਼ਰ ਦਾ ਕੁਝ, ਤੇ ਉਹ ਸਮਝਦੇ ਨੇ ਮੈਂ ਇਮਰਾਨ ਖਾਨ ਨਾਲ ਜ਼ਾਤੀ ਲੜਾਈ ਲੜ ਰਿਹਾ। ਉਹ ਇਹ ਨਹੀਂ ਗੱਲ। ਦੇਖੋ ਇਮਰਾਨ ਖਾਨ ਜਿਹੜਾ ਨਾ ਇਹ ਹੈਗਾ ਅਸਲ ਵਿੱਚ ਰਾਈਟ ਦਾ ਪੋਲੀਟੀਸ਼ੀਅਨ। ਮੈਂ ਨਾ ਜਮਾਤ ਇਸਲਾਮੀ, ਜੁਲਮ ਇਸਲਾਮ ਤੇ ਤਹਿਰੀਕ ਲਗਬੈਕ ਈਵਨ ਮੈਂ ਇਹਨਾਂ ਦੀ ਫੇਰ ਵੀ ਜ਼ਿਆਦਾ ਇੱਜ਼ਤ ਕਰਨਾ ਵਾ, ਕਿਉਂਕਿ ਕਮ ਸੇ ਕਮ ਜੋ ਕਹਿੰਦੇ ਨੇ ਉਹਦੇ ਉੱਤੇ ਖਲੋਂਦੇ ਵੀ ਨੇ ਕਾਫੀ ਹੱਦ ਤੱਕ। ਇਹਨੇ ਮਜ਼ਹਬ ਯੂਜ਼ ਕੀਤਾ ਹੈ ਆਪਣੀ ਪੋਲੀਟਿਕਸ ਵਾਸਤੇ, ਇਹਦੀ ਆਪਣੀ ਜ਼ਾਤੀ ਜ਼ਿੰਦਗੀ ਕੋਈ ਹੋਰ ਹੈ। ਇੱਕ YouTube ਦੇ ਉੱਤੇ ਪਿਆ ਦਾ ਉਹ ਕਲਿੱਪ, ਅੱਗੇ ਸਾਰੇ ਯੂਟਿਊਬਰ ਬੈਠੇ ਸਨ ਯੰਗ ਲੜਕੇ। ਹੁਣ ਤੁਸੀਂ ਵਜ਼ੀਰ ਆਜ਼ਮ ਹੋਵੋ ਤੇ ਤੁਸੀਂ ਪਲੇਅਰ ਵੀ ਰਹੇ ਹੋਵੋ ਤਾਂ ਤੁਹਾਨੂੰ ਲੋਕੀ ਇੰਪ੍ਰੈਸ ਤਾਂ ਹੁੰਦੇ ਨੇ ਤੁਹਾਡਾ। ਤੇ ਉਹ ਲੋਕਾਂ ਨੂੰ ਬਿਠਾ ਕੇ ਤੇ ਉਹਨੂੰ ਕਹਿ ਰਿਹਾ ਹੈ ਕਿ आपने छोड़ना नहीं है जो मेरे खिलाफ कोई बात करे या मेरे लोगों के बारे में, इसको छोड़ना नहीं है। ਇਹ ਕਿਹੜੀ ਪੋਲਿਟਿਕਸ ਹੈ? ਤੇ ਸਾਡੀ ਲੜਾਈ ਹੈ ਨਜ਼ਰੀਆਤ ਦੀ। ਸੋਸ਼ਲਿਜ਼ਮ ਦੇ ਰਸਤੇ 'ਚ ਅਗਰ ਕੋਈ ਬੰਦਾ ਇੱਕ ਖਲੋਤਾ ਹੈ ਇਸ ਵੇਲੇ ਤੇ ਉਹ ਇਮਰਾਨ ਖਾਨ ਹੈ, ਉਹਦੇ ਰਸਤੇ 'ਚ ਖਲੋਤਾ ਹੈ, ਕਿਉਂਕਿ ਇਹ ਰਾਈਟ ਦਾ ਸਭ ਤੋਂ ਵੱਡਾ ਰਿਪਰੈਜ਼ੈਂਟੇਟਿਵ ਤੁਸੀਂ ਨਵਾਜ਼ ਸ਼ਰੀਫ ਨੂੰ ਵਗੈਰਾ ਨੂੰ ਜਾਂ ਜ਼ਰਦਾਰੀ ਜਾਂ ਬਿਲਾਵਲ ਨੂੰ ਨਹੀਂ ਸਮਝਦੇ ਕਿ ਉਹ ਜ਼ਿਆਦਾ ਉਹਨਾਂ ਨੇ ਇੱਕ ਲਿਬਰਲ ਹੋ ਕੇ ਤੇ ਵਿੱਚ ਡਿਵੀਏਸ਼ਨ ਕੀਤੀ ਹੈ? ਉਹ ਵੀ ਡਿਵੀਏਸ਼ਨ ਵੀ ਕੀਤੀ ਹੈ ਤੇ ਉਹਨਾਂ ਨੇ ਵੀ ਲਿਬਰਲ ਤੇ ਇੱਕ ਪ੍ਰੋਗਰੈਸਿਵ ਹੁੰਦਾ ਇੱਕ ਬਣਾਇਆ ਦਾ ਇਮੇਜ, ਅਸਲ ਵਿੱਚ ਨਹੀਂ ਹੋ ਗਏ। ਇਹ ਬਿਲਕੁਲ ਠੀਕ ਗੱਲ ਹੈ, ਪਰ ਪ੍ਰੋਬਲਮ ਹੈ ਵੇ ਕਿ ਇੱਥੇ ਭਾਵੇਂ ਸ਼ਰੀਫ ਖਾਨ ਦਾ ਨਾ ਹੋਏ, ਹੁਣ ਅੱਜ ਕੱਲ੍ਹ ਮਰੀਮ ਨਵਾਜ਼ ਸ਼ਰੀਫ ਵੀ ਥੋੜੇ ਬਹੁਤ ਲਿਬਰਲ ਬਣ ਰਹੇ ਨੇ। ਹਾਂ ਹੈ, ਦੇਖਿਆ ਕਿ ਔਰਤਾਂ ਦੇ ਵਾਲੇ ਨਾਲ ਜਿਸ ਤਰ੍ਹਾਂ ਦੀ ਉਹ ਗੱਲਾਂ ਕਰ ਰਹੇ ਨੇ, ਕੋਈ ਚੰਗੀ ਵੀ ਗੱਲਾਂ ਨੇ। ਅਸੀਂ ਪ੍ਰੋਗਰੈਸਿਵ ਲੋਕ ਹਾਂ, ਸਾਨੂੰ ਜਿਹੜਾ ਪ੍ਰੋਗਰੈਸਿਵ ਗੱਲ ਕਰੇਗਾ ਉਹ ਅਸੀਂ ਕਵਾਂਗੇ ਠੀਕ ਗੱਲ ਨਹੀਂ ਕਹਿਣੀ ਚਾਹੀਦੀ। ਹਾਂ, ਲੇਕਿਨ ਇਹ ਇਹਨਾਂ ਦਾ ਬਿਆਨੀਆ ਕੋਈ ਨਹੀਂ ਹੈਗਾ ਇਹਨਾਂ ਦੋਵਾਂ ਪਾਰਟੀਆਂ ਦਾ। ਇਮਰਾਨ ਦਾ ਹੈਗਾ ਬਿਆਨੀਆ, ਉਹਦਾ ਬਿਆਨੀਆ ਜਿਹੜਾ ਹੈ ਉਹ ਹੈਗਾ ਮਜ਼ਹਬੀ ਵੀ ਤੇ ਰਾਈਟ ਦਾ ਵੀ, ਤੇ ਦੋਨਾਂ ਨੂੰ ਮਿਲਾ ਦਿੰਦਾ। ਤੇ ਉਹ ਇਹਨਾਂ ਇੱਕ ਮੈਂ ਸਮਝਦਾ ਮੈਂ ਗੁੰਮਰਾਹ ਕੌਣ ਹੈਗਾ ਕਿ ਉਹਨੇ ਪੌਦ ਨੂੰ ਜਿਹਨੂੰ ਕੁਝ ਨਹੀਂ ਪਤਾ ਨਾ ਰਾਈਟ ਨਾ ਲੈਫਟ ਦਾ, ਇਹ ਜਿਹੜੀ ਸਾਡੀ ਜਨਰੇਸ਼ਨ ਸੀ ਹੈ ਵਗੈਰਾ ਉਹਨਾਂ ਨੂੰ ਉਹਨੇ ਕਾਬੂ ਕੀਤਾ ਦਾ। ਇਸ ਲਈ ਅਸੀਂ ਵਾਹਿਦ ਪਾਰਟੀ ਹਾਂ ਪਾਕਿਸਤਾਨ ਦੀ ਜਿਹੜੀ ਬਿਲਕੁਲ ਬਾਵਾਜ਼ ਬੁਲੰਦ ਕਹਿੰਦੇ ਹਾਂ ਕਿ ਪਾਕਿਸਤਾਨ ਨੂੰ ਸੈਕੂਲਰ ਹੋਣਾ ਚਾਹੀਦਾ। ਮੈਂ ਕਹਿਣਾ ਚਾਹ ਰਿਹਾ ਕਿ ਅਸੀਂ ਤੇ ਇਹੀ ਕੰਮ ਕਰਨਾ ਹੈ, ਭਾਵੇਂ ਸਾਨੂੰ ਇੱਕ ਵੀ ਸੀਟ ਨਾ ਮਿਲੇ, ਭਾਵੇਂ ਸਾਡੀ ਕੋਈ ਗੱਲ ਨਾ ਸੁਣੇ, ਤੇ ਭਾਵੇਂ ਤੁਸੀਂ 2 ਸੋਸ਼ਲਿਸਟ ਕੰਟਰੀਜ਼ ਲੈ ਲਓ
ਰਸ਼ੀਆ ਤੇ ਚਾਈਨਾ, ਜਾਂ ਤੁਸੀਂ ਲੈ ਲਓ ਕੋਈ ਵੀ ਮੁਲਕ ਯੂਰਪ ਦਾ, ਨਿਊਜ਼ੀਲੈਂਡ, ਆਸਟ੍ਰੇਲੀਆ, ਫਿਰ ਅਮਰੀਕਾ, ਕੈਨੇਡਾ, ਜਾਪਾਨ, ਤੇ ਉਹਦੇ ਇਲਾਵਾ ਫਿਰ ਟਰਕੀ ਜਿਹੜਾ ਮੁਸਲਿਮ ਮੈਜੋਰਿਟੀ ਦਾ ਮੁਲਕ ਹੈ ਪਰ ਸਭ ਤੋਂ ਜ਼ਿਆਦਾ ਇਕਨੋਮਿਕਲੀ ਤਗੜਾ ਹੈ ਸਾਰੇ ਮੁਸਲਿਮ ਮੁਲਕਾਂ ਕੋਲੋਂ, ਇਹ ਸਾਰੇ ਸੈਕੂਲਰ ਨੇ। ਕੋਈ ਇੱਕ ਤਰੱਕੀ ਯਾਫਤਾ ਮੁਲਕ ਵੀ ਦੁਨੀਆ 'ਚ ਨਹੀਂ ਹੈਗਾ ਜਿਹੜਾ ਸੈਕੂਲਰ ਨਾ ਹੋਵੇ। ਹਾਂ, ਇਹ ਬਿਲਕੁਲ ਠੀਕ। ਤੇ ਇਹ ਤੇ ਦੀਵਾਰ ਤੇ ਲਿਖਿਆ ਤਾਂ ਅਗਰ ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਤਾਂ ਨਾ ਪੜ੍ਹੋ। ਅੱਛਾ ਚੇਅਰ ਸਾਹਿਬ, ਗੂੜੀਆਂ ਗੱਲਾਂ ਤੇ ਬੜੀਆਂ ਹੋ ਗਈਆਂ ਨੇ, ਈਦ ਦਾ ਮੌਕਾ ਹੈ, ਬਹੁਤ ਪੋਲਿਟਿਕਸ ਦੇ ਭਰਪੂਰ, ਮੇਰਾ ਖਿਆਲ ਹੈ ਬੜਾ ਉਹਨਾਂ ਨੇ ਆਪਣੀ ਵਜ਼ਾਹਤ ਬਹੁਤ ਅੱਛੀ ਤਰੀਕੇ ਦੇ ਨਾਲ ਕੀਤੀ ਹੈ। ਤੇ ਮੇਰਾ ਖਿਆਲ ਹੈ ਕੁਝ ਕੋਈ ਲਾਈਟ ਵੀ ਚੀਜ਼ ਹੋਣੀ ਚਾਹੀਦੀ ਹੈ ਜ਼ਰਾ, ਕੋਈ ਈਦ ਦੇ ਹਵਾਲੇ ਨਾਲ ਵੀ। ਅਗਰ ਅਸੀਂ ਮਤਲਬ ਮੈਂ ਤੁਹਾਡਾ ਬਚਪਨ ਤੋਂ ਫੈਨ ਆ, ਅਸੀਂ ਤੁਹਾਡੇ ਗਾਣੇ ਸੁਣੇ ਨੇ, ਸਾਡੇ ਹਰ ਫੰਕਸ਼ਨ ਦੇ ਉੱਤੇ ਤੁਹਾਡੇ ਗਾਣੇ ਲੱਗਦੇ। ਕੋਈ ਆਪਣਾ ਪਸੰਦੀਦਾ ਗਾਣਾ ਕੋਈ ਥੋੜਾ ਜਿਹਾ ਸਾਨੂੰ ਈਦ ਦੇ ਮੌਕੇ ਤੇ ਸੁਣਾ ਦਿਓ। ਮੈਂ ਬਿਲਕੁਲ ਸੁਣਾ ਦਿੰਦਾ, ਮੈਂ ਤੇ ਆਈ ਐਮ ਅ ਪ੍ਰਾਊਡ ਆਰਟਿਸਟ। ਮੈਂ ਤੁਹਾਨੂੰ ਸੁਣਾਉਣਾ ਇਹ ਗਾਣਾ ਈਦ ਦੀ ਮੁਨਾਸਬਤ ਨਾਲ ਸੁਣਾ ਦਿੰਦਾ। ਜੀ ਜੀ। बिन तेरे क्या है जीना, मेरे दिल की रानी तुम, मेरी खुशियों का मौसम, मेरे ख्वाबों की ताबीर, मेरे सपनों की तस्वीर। बिन तेरे कैसी यार, वो जीत हो या हार, तेरे संग है सब कुछ, तू ना हो तो बेकार। बिन तेरे क्या है जीना। बहुत शुक्रिया ਨਾਲ ਬਹੁਤ ਖੂਬ, ਬਹੁਤ ਖੂਬ। ਤੇ ਅੱਛਾ, ਤੁਸੀਂ ਇਹ ਵੀ ਜ਼ਰਾ ਇੱਕ ਨਾਲ ਲੱਗਦਾ ਆ ਗਿਆ ਕਿ ਜਿਹੜਾ ਤੁਹਾਡੇ ਦਿਲ ਨੂੰ ਜ਼ਿਆਦਾ ਕਰੀਬ ਤੁਸੀਂ ਜਿਹੜਾ ਹੁਣ ਆਪਣੇ ਜਿਹੜੇ ਗੀਤ ਗਾਏ ਨੇ, ਜਿਹੜਾ ਤੁਹਾਡੇ ਦਿਲ ਦੇ ਕਰੀਬ ਹੈ, ਅਗਰ ਉਹ ਦੋ ਬੋਲ ਵੀ ਹੋ ਜਾਣ, ਉਹ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ। ਮੈਂ ਸੁਣਾਉਣਾ ਤੁਹਾਨੂੰ, ਉਹ ਖੁਦਾ ਦੇ ਵਾਲੇ ਨਾਲ ਉਹਦੇ 'ਚ ਸਾਰੀ ਇੱਕ ਕਲਬੀ ਵਾਰਦਾਤ ਹੈ। ਤੇ ਮੈਂ ਤੁਹਾਨੂੰ ਸੁਣਾਉਣਾ। ਰੱਬ ਮੇਰੇ ਦੀਆਂ ਉੱਚੀਆਂ ਸ਼ਾਨਾਂ, ਮੈਂ ਕਮੀ ਹਾਂ ਮੈਂ ਨਾ ਮਾਣਾ। ਰੱਬ ਮੇਰੇ ਦੀਆਂ ਉੱਚੀਆਂ ਸ਼ਾਨਾਂ, ਮੈਂ ਕਮੀ ਹਾਂ ਮੈਂ ਨਾ ਮਾਣ। ਲਾਈ ਮੈਂ ਉੱਚਿਆਂ ਨਾਲ ਯਾਰੀ ਵੇ, ਲਾਈ ਮੈਂ ਉੱਚਿਆਂ ਨਾਲ ਯਾਰੀ ਵੇ। मैं हाँ नीवा साईं मेरा ऊंचाए हो, मैं हाँ नीवा साईं मेरा ऊंचाए। अल्लाहू अल्लाह अल्लाहू अल्लाह हो। जी मेरा हुन नहीं लगदा, दूर ते थों रह नहीं सकदा। जी मेरा हुन नहीं लगदा, दूर ते थों रह नहीं सकदा। ए सितम हुन सह नहीं सकदा हू, ए सितम हुन सह नहीं सकदा हू। लाई मैं ਉੱਚਿਆਂ ਨਾਲ ਯਾਰੀ ਵੇ, ਲਾਈ ਮੈਂ ਉੱਚਿਆਂ ਨਾਲ ਯਾਰੀ ਵੇ। ਮੈਂ ਹਾਂ ਨੀਵਾ ਸਾਈਂ ਮੇਰਾ ਉੱਚਾਏ ਹੋ, ਮੈਂ ਹਾਂ ਨੀਵਾ ਸਾਈਂ ਮੇਰਾ ਉੱਚਾਏ।